ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਪੰਜਾਬ ਦੀ ਤਾਰੀਖ ਹਜ਼ਾਰਾਂ ਵਰ੍ਹੇ ਪੁਰਾਣੀ ਹੈ। ਇੱਥੋਂ ਦੇ ਰੇਤਲ ਰਹਿਣ ਸਹਿਣ, ਬੋਲੀ, ਗੱਲਬਾਤ ਤੇ ਰੀਤ ਰਿਵਾਜ ਦੱਸਦੇ ਨੇ ਕਿ ਇੱਥੋਂ ਦਾ ਕੋਈ ਇੱਕ ਸ਼ਹਿਰ ਨਹੀਂ ਬਲਕਿ ਹਰ ਕੋਨੇ 'ਤੇ ਵੱਸਦੀ ਆਬਾਦੀ ਹਜ਼ਾਰਾਂ ਵਰ੍ਹੇ ਪੁਰਾਣੀ ਹੋਣ ਦਾ ਸਬੂਤ ਦਿੰਦੀ ਹੈ। ਵਾਦੀ ਸੋਂਸ ਕੇਸਰ ਹੋਵੇ, ਸਿਆਲਕੋਟ, ਪਿੰਡੀ ਦੇ ਆਲੇ ਦੁਆਲੇ ਵਸਣ ਵਾਲੇ ਸ਼ਹਿਰ, ਨਨਕਾਣੇ ਦੇ ਨੇੜੇ ਦਰਾਵੜੀ ਟਿੱਬਿਆਂ ਦੇ ਆਸਾਰ, ਮੁਲਤਾਨ ਜਾਂ ਫਿਰ ਲਾਹੌਰ ਦੇ ਆਲੇ ਦੁਆਲੇ ਦੀ ਆਬਾਦੀ। ਸਾਨੂੰ ਇਹਨਾਂ ਵਿੱਚ ਬੇਸ਼ਤਰ ਸ਼ਹਿਰ ਉਹ ਵਿਖਾਈ ਦਿੰਦੇ ਨੇ ਜਿਹੜੇ ਮੌਜੂਦਾੜੂ ਤੇ ਰੱਪਾ ਦੇ ਹਾਣੀ ਰਹੇ ਨੇ। ਮੈਂ ਇੱਥੇ ਟੈਕਸਾਂ ਦਾ ਹਵਾਲਾ ਨਹੀਂ ਦੇ ਰਿਹਾ, ਬਲਕਿ ਉਹਨਾਂ ਸ਼ਹਿਰਾਂ ਬਾਰੇ ਗੱਲ ਕਰ ਰਿਹਾ ਹਾਂ ਜਿਹਨਾਂ ਨੂੰ ਲੋਕ ਜਦੀਦ ਸ਼ਹਿਰ ਖਿਆਲ ਕਰਦੇ ਨੇ। ਖਾਸ ਕਰ ਲਾਹੌਰ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ, ਜਿਹਨੂੰ ਹਾਕਮ ਹੋਣ ਦਾ ਤਾਣਾ ਤਾਂ ਦਿੱਤਾ ਜਾਂਦਾ ਹੈ, ਪਰ ਕਦੀ ਵੀ ਕਿਸੇ ਨਾਮ ਨਿਹਾਦ ਸੂਝਵਾਨ ਨੇ ਤੇ ਖੋਜਕਾਰ ਨੇ ਇਸ ਸ਼ਹਿਰ ਬਾਰੇ ਪਰਖ ਪੜਚੋਲ ਨਹੀਂ ਕੀਤੀ ਕਿ ਇਹਦੀ ਕਦੀਮੀ ਹਸੀਅਤ ਕੀ ਹੈ। ਪਿਛਲੇ ਦਿਨੀਂ ਜਦ ਪੰਜਾਬੀ ਬੋਲੀ ਦੇ ਕੁਝ ਅਜਿਹੇ ਆਗੂਆਂ ਜਿਹੜੇ ਬੂਜ਼ੇ ਲਾਹੌਰ ਵਿੱਚ ਪੰਜਾਬੀ ਤਹਿਰੀਕ ਦੇ ਖਿਲਾਫ ਆਲਾਕਰ ਬਣਨ ਤੋਂ ਨਹੀਂ ਟਲਦੇ, ਉਹਨਾਂ ਵੀ ਲਾਹੌਰ ਬਾਰੇ ਆਪਣੇ ਅੰਦਰ ਦੀ ਮੁਖਾਸਮਤ ਅਤੇ ਜਹਾਲਤ ਦਾ ਇਜ਼ਹਾਰ ਕੀਤਾ ਅਤੇ ਮੈਂ ਸੋਚਣ 'ਤੇ ਮਜਬੂਰ ਹੋ ਗਿਆ ਕਿ ਕੀ ਵਾਕਈ ਲਾਹੌਰ ਸ਼ਹਿਰ 1000 ਤੋਂ 1500 ਸਾਲ ਪੁਰਾਣਾ ਹੈ ਜਾਂ ਫਿਰ ਇਹਦੀ ਨੀਹਾਂ ਵਿੱਚ ਹਜ਼ਾਰਾਂ ਵਰ੍ਹੇ ਪੁਰਾਣੀ ਤਾਰੀਖ ਦਾ ਕੋਈ ਹਵਾਲਾ ਮੌਜੂਦ ਹੈ। ਮੈਂ ਉਹ ਕਿਤਾਬਾਂ ਇੱਕ ਵਾਰੀ ਫੇਰ ਫਰੋਲੀਆਂ ਜਿਹੜੀਆਂ ਮੈਂ ਕਦੀ ਜਵਾਨੀ 'ਚ ਪੜ੍ਹੀਆਂ ਸਨ। ਉਹ ਪੁਰਾਣੇ ਗਜ਼ਟ ਅਤੇ ਹਵਾਲੇ ਜਿਹਨਾਂ ਨੇ ਲਾਹੌਰ ਸ਼ਹਿਰ ਬਾਰੇ ਦਲੀਲਾਂ ਦਿੱਤੀਆਂ, ਮੈਂ ਇੱਕ ਵਾਰੀ ਫੇਰ ਉਹਨੂੰ ਇਤਰਾਜ਼ ਕੀਤੀ ਅਤੇ ਉਹਨਾਂ ਵਿੱਚੋਂ ਕੁਝ ਅਜਿਹੀਆਂ ਗੱਲਾਂ ਪੱਲੇ ਬੰਨ੍ਹ ਲਈਆਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਕਿਉਂਕਿ ਲਾਹੌਰ ਸ਼ਹਿਰ ਬਾਰੇ ਇਹ ਗਲਤਫਹਿਮੀ ਦੂਰ ਕਰਨੀ ਬੜੀ ਜ਼ਰੂਰੀ ਹੈ ਕਿ ਇਸ ਸ਼ਹਿਰ ਦਾ ਹਵਾਲਾ ਕਿੰਨਾ ਪੁਰਾਣਾ ਹੈ। ਇਸ ਸਿਲਸਿਲੇ ਵਿੱਚ ਮੇਰੇ ਹੱਥ ਲੈਫਟੀਨੈਂਟ ਕਰਨਲ ਖਾਜਾ ਅਬਦੁਲ ਰਸ਼ੀਦ ਹੋਰਾਂ ਦੀ ਖੋਜ ਵੀ ਲੱਗੀ, ਜਿਹਦੇ ਬਾਰੇ ਮੈਂ ਖਿਆਲ ਕਰ ਸਕਦਾ ਹਾਂ ਕਿ ਉਹਨਾਂ ਜਿਹੜੇ ਹਵਾਲੇ ਲਾਹੌਰ ਬਾਰੇ ਦਿੱਤੇ ਉਹ ਮੁਸਤਨਦ ਵੀ ਨੇ ਤੇ ਦਲੀਲਾਂ ਭਰੇ ਵੀ। ਖਾਜਾ ਸਾਹਿਬ ਦਾਅਵਾ ਕਰਦੇ ਨੇ ਕਿ ਲਾਹੌਰ ਹੜੱਪਾ ਦੀ ਤਹਿਜ਼ੀਬ ਦਾ ਵਾਰਸ ਜਿਹਾ ਹੈ। ਇਹਦੇ ਆਉਣ ਦੇ ਬੇਸ਼ਤਰ ਸ਼ਹਿਰ ਮਿੱਟੀ ਥੱਲੇ ਦਫਨ ਹੋ ਗਿਆ, ਪਰ ਇਹਦੀ ਖੂਬੀ ਅਤੇ ਏਜ਼ਾਜ਼ ਇਹ ਸੀ ਕਿ ਹਮੇਸ਼ਾ ਵਸਦਾ ਰਿਹਾ। ਇਹ ਸ਼ਹਿਰ ਉਹਨਾਂ ਤਹਿਜ਼ੀਬਾਂ ਦੇ ਵਾਰਸਾਂ ਵਿੱਚੋਂ ਇੱਕ ਹੈ ਜਿਨ੍ਹਾਂ ਵੇਲੇ ਦੇ ਨਸ਼ੇਬੋ ਫਰਾਜ਼ ਵੇਖੇ ਪਰ ਬਰਬਾਦ ਨਹੀਂ ਹੋਏ। ਖਾਜਾ ਸਾਹਿਬ ਦਾਅਵਾ ਕਰਦੇ ਨੇ ਕਿ ਲਾਹੌਰ ਦੀ ਤਾਰੀਖ ਕਮੋਂ ਪੇਸ਼ 3000 ਕਬਲ ਮਸੀਹ ਤੋਂ ਪਹਿਲਾਂ ਟੁਰਦੀ ਹੈ। ਉਹ ਹਵਾਲਾ ਦਿੰਦੇ ਹੋਏ ਆਖਦੇ ਨੇ ਕਿ ਜਿਹੜੇ ਸ਼ਹਿਰ 5000 ਵਰ੍ਹੇ ਪੁਰਾਣੇ ਨੇ ਕਮੋਂ ਪੇਸ਼ ਉਹ ਸਾਰੇ ਦੇ ਸਾਰੇ ਉੱਚੇ ਟਿੱਬਿਆਂ 'ਤੇ ਆਬਾਦ ਹੋਏ। ਲਾਹੌਰ ਸ਼ਹਿਰ ਵੀ ਇੱਕ ਉੱਚੇ ਟਿੱਬੇ 'ਤੇ ਆਬਾਦ ਹੈ। ਖਾਸ ਕਰ ਰੋਸ਼ਨਾਈ ਗੇਟ ਅਤੇ ਸ਼ੇਰਾਂ ਵਾਲੇ ਗੇਟ ਵੱਲੋਂ ਜਾਈਏ ਅਤੇ ਇਸ ਸ਼ਹਿਰ ਦੀ ਉਠਾਨ ਮੂੰਹੋਂ ਬੋਲਦੀ ਹੈ। ਉਹ ਲਿਖਦੇ ਨੇ ਕਿ ਇਸ ਸ਼ਹਿਰ ਅੰਦਰ ਕਈ ਅਜਿਹੀਆਂ ਥਾਵਾਂ ਨੇ ਜਿੱਥੇ 30 ਤੋਂ 40 ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ। ਕਈ ਥਾਵਾਂ ਬਹੁਤ ਡੂੰਘੀਆਂ ਨੇ ਜਿਨ੍ਹਾਂ ਵਿੱਚ ਨੀਵੀਂ ਮਸੀਤ ਵੀ ਹੈ, ਜਿਹੜੀ ਘੱਟੋ ਘੱਟ ਮਰਕਜ਼ੀ ਸੜਕ ਤੋਂ ਕੋਈ 50 ਫੁੱਟ ਡੂੰਘੀ ਹੈ। ਉਹ ਹੋਰ ਵੀ ਬੜੇ ਦਾਅਵੇ ਕਰਦੇ ਨੇ ਜਿਹਨੂੰ ਅਸੀਂ ਐਵੇਂ ਹੀ ਰੱਦ ਨਹੀਂ ਕਰ ਸਕਦੇ। ਲਾਹੌਰ ਬਾਰੇ ਹੋਰ ਵੀ ਕਈ ਅਜਿਹੇ ਹਵਾਲੇ ਲੱਭਦੇ ਨੇ ਜਿਹੜੇ ਸਾਬਤ ਕਰਦੇ ਨੇ ਕਿ ਹਮੇਸ਼ਾ ਤੋਂ ਬਾਹਰੋਂ ਆਏ ਹੁਕਮਰਾਨਾਂ ਲਾਹੌਰ ਨੂੰ ਟਾਰਗੇਟ ਕੀਤਾ। ਇਹ ਸ਼ਹਿਰ ਆਰੀਆ ਕੌਮ ਦੀ ਵਸੋਂ ਦੀ ਦਸ ਵੀ ਪਾਉਂਦੀ ਹੈ, ਜਿਸ ਮਗਰੋਂ ਇਹ ਵੱਡਾ ਕਾਰੋਬਾਰੀ ਮਕਸਦ ਬਣਿਆ। ਮੁਖਤਲਿਫ ਤਾਰੀਖੀ ਹਵਾਲੇ ਮਿਲਦੇ ਨੇ ਜਿਹੜੇ ਦੱਸਦੇ ਨੇ ਕਿ ਇਸ ਸ਼ਹਿਰ ਨੇ ਜਦੀਦ ਮੁਆਸ਼ਰਤ ਨੂੰ ਨਵਾਂ ਰੂਪ ਦਿੱਤਾ। ਮਹਿਮੂਦ ਗਜ਼ਨਵੀ ਤੇ ਉਸ ਮਗਰੋਂ ਜਿੰਨੇ ਹਮਲਾਵਰ ਆਏ ਉਹਨਾਂ ਲਾਹੌਰ ਨੂੰ ਬਰਬਾਦ ਤਾਂ ਕੀਤਾ, ਪਰ ਇਸ ਦੀ ਅਸਲ ਹਸੀਅਤ ਨੂੰ ਹਮੇਸ਼ਾ ਸਲਾਮਤ ਰੱਖਿਆ। ਇੱਥੇ ਹਕੂਮਤ ਵੀ ਕੀਤੀ ਅਤੇ ਇੱਥੇ ਦੇ ਲੋਕਾਂ ਨੂੰ ਆਪਣੀ ਹਾਕਮੀਅਤ ਸ਼ਾਮਲ ਵੀ ਰੱਖਿਆ। ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ, ਸਿਰਫ ਇਹਨਾਂ ਆਖ ਦਿੰਦਾ ਵਾਂ ਕਿ ਅਕਬਰ ਬਾਦਸ਼ਾਹ ਜਿਹੜਾ ਹਿੰਦੁਸਤਾਨ ਦਾ ਅਜ਼ੀਮ ਤਰੀਨ ਹਾਕਮ ਮੰਨਿਆ ਜਾਂਦਾ ਹੈ, ਉਹਨੂੰ ਵੀ ਲਾਹੌਰ ਨਾਲ ਇਸ਼ਕ ਸੀ। ਅਕਬਰ ਨੇ ਆਪਣੀ ਆਜ਼ਾਦੀ ਦਾ ਇੱਕ ਵੱਡਾ ਹਿੱਸਾ ਇਸ ਲਾਹੌਰ ਵਿੱਚ ਗੁਜ਼ਾਰਿਆ। ਪੰਜਾਬੀ ਬੋਲੀ ਸਿੱਖੀ, ਪੰਜਾਬੀ ਲਿਬਾਸ ਇਸਤੇਮਾਲ ਕੀਤਾ, ਤਖੀਰ ਇਸ ਦਾ ਆਦੀ ਹੋ ਗਿਆ ਅਤੇ ਆਪਣੀ ਉਮਰ ਦੇ ਆਖਰੀ ਹਿੱਸੇ ਤੱਕ ਪੰਜਾਬੀ ਬੋਲਦਾ ਰਿਹਾ ਅਤੇ ਇਸ ਧਰਤੀ ਨਾਲ ਜੁੜੇ ਲਿਬਾਸ ਨੂੰ ਇਖਤਿਆਰ ਕੀਤੀ ਰੱਖਿਆ। ਜਹਾਂਗੀਰ, ਸ਼ਾਹਜਹਾਨ ਅਤੇ ਦੂਜੇ ਮੁਗਲ ਬਾਦਸ਼ਾਹ ਵੀ ਲਾਹੌਰ ਨਾਲ ਖਾਸ ਖੁਸ਼ੀਅਤ ਰੱਖਦੇ ਸਨ। ਇਸ ਤਾਲੁਕ ਦੀ ਵਜ੍ਹਾ ਲਾਹੌਰ ਦਾ ਸਿਆਸੀ ਮਿਜ਼ਾਜ ਅਤੇ ਇੱਥੇ ਦੇ ਲੋਕਾਂ ਦੀ ਉਹ ਸ਼ੌਰੀ ਬੁਲੰਦੀ ਸੀ ਜਿਹਦਾ ਇਜ਼ਹਾਰ ਉਹ ਹਰ ਮੈਦਾਨ ਅਤੇ ਖੇਤਰ 'ਚ ਕਰਦੇ। ਫਿਰ ਜਦੋਂ ਗੁਜਰਾਤ ਦੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਉੱਤੇ ਹਾਕਮੀਅਤ ਇਖਤਿਆਰ ਕੀਤੀ ਅਤੇ ਉਹਨੇ ਵੀ ਇਸ ਸ਼ਹਿਰ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਇਹਦੀਆਂ ਕਈ ਵਜੂਹਾਤ ਸਨ। ਪਹਿਲੀ ਤਾਂ ਇਹ ਕਿ ਇੱਥੋਂ ਮੁਖਤਲਿਫ ਇਲਾਕਿਆਂ ਵਿੱਚ ਸਫ਼ਰ ਕਰਨਾ ਆਸਾਨ ਹੁੰਦਾ ਸੀ। ਫਿਰ ਰਾਵੀ ਪੂਰੀ ਆਬੋਤਾਬ ਨਾਲ ਵਗਦਾ ਸੀ ਅਤੇ ਇੱਥੋਂ ਬੇੜੀਆਂ ਰਾਹੀਂ ਵੀ ਦੂਜੇ ਸ਼ਹਿਰਾਂ 'ਚ ਜਾਣਾ ਮੁਮਕਿਨ ਸੀ। ਇੰਝ ਹੀ ਤਜਾਰਤ ਦੇ ਇਸ ਵੱਡੇ ਮਰਕਜ਼ ਨੇ ਆਪਣੇ ਤੋਂ ਵੀ ਕਦੀਮ ਸ਼ਹਿਰਾਂ ਨੂੰ ਆਪਣੇ ਨਾਲ ਇੰਝ ਜੋੜ ਲਿਆ ਕੋਈ ਉਹਦੇ ਅਸਰ ਤੋਂ ਬਚ ਨਾ ਸਕੇ।
ਕਿਉਂ ਜੇ ਮੁਲਤਾਨ ਸੀ ਜਾਂ ਫਿਰ ਪਿੰਡੀ, ਉੱਥੇ ਵਸਣ ਵਾਲੇ ਤਾਜਰਾਂ ਲਈ ਦਿੱਲੀ ਜਾਂ ਜਨੂਬੀ ਹਿੰਦ ਦਾ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਸੀ। ਪਰ ਲਾਹੌਰ ਵਿੱਚ ਜਿਨ੍ਹਾਂ ਲੋਕਾਂ ਨੇ ਰਿਹਾਇਸ਼ ਇਖਤਿਆਰ ਕੀਤੀ, ਉਹਨਾਂ ਲਈ ਇਹਨਾਂ ਦੋਵਾਂ ਇਲਾਕਿਆਂ ਵਿੱਚ ਜਾਣਾ ਅਤੇ ਆਪਣਾ ਮਾਲ ਫਰੋਖਤ ਕਰਨਾ ਨਿਸਬਤਨ ਆਸਾਨ ਸੀ। ਉਂਝ ਮੁਲਤਾਨ ਅਤੇ ਪਿੰਡੀ ਸਣੇ ਉਹ ਵੱਡੇ ਸ਼ਹਿਰ ਜਿਹੜੇ ਕਿਸੇ ਵੇਲੇ ਲਾਹੌਰ ਦੀ ਨਿਸਬਤ ਜ਼ਿਆਦਾ ਅਹਿਮ ਸਨ, ਉਹਨਾਂ ਦੇ ਤਾਜਰਾਂ ਅਤੇ ਕਾਰੋਬਾਰੀ ਲੋਕਾਂ ਦੀ ਲਾਹੌਰ ਦੇ ਆਲੇ ਦੁਆਲੇ ਰਿਹਾਇਸ਼ ਇਖਤਿਆਰ ਕੀਤੀ ਅਤੇ ਇਸ ਸ਼ਹਿਰ ਨੂੰ ਕਾਰੋਬਾਰੀ ਮਰਕਜ਼ ਦਾ ਹਵਾਲਾ ਬਣਾਇਆ। ਲਾਹੌਰ ਇੱਕ ਤਾਂ ਹੁਕਮਰਾਨਾਂ ਦਾ ਪਸੰਦੀਦਾ ਸ਼ਹਿਰ ਰਿਹਾ ਅਤੇ ਦੂਜਾ ਕਾਰੋਬਾਰੀ ਹਲਕਿਆਂ ਲਈ ਇਹਨੇ ਬੜੀਆਂ ਆਸਾਨੀਆਂ ਪੈਦਾ ਕੀਤੀਆਂ। ਹਾਲਾਂਕਿ ਇਸ ਤੋਂ ਪਹਿਲਾਂ ਦੀਪਾਲਪੁਰ, ਮੁਲਤਾਨ, ਸਿਆਲਕੋਟ, ਝੰਗ ਅਤੇ ਹੋਰ ਦੂਜੇ ਸ਼ਹਿਰ ਆਪਣੀ ਆਪਣੀ ਖੂਬੀਆਂ ਪਰ ਬੜੀ ਅਹਿਮੀਅਤ ਦੇ ਹਾਮਲ ਰਹਿ ਚੁੱਕੇ ਸਨ। ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨੀਆਂ ਕੋਲੋਂ ਪੰਜਾਬ ਦੇ ਇਲਾਕਿਆਂ ਦੇ ਕਬਜ਼ੇ ਛੁਡਾਏ ਅਤੇ ਇੱਥੋਂ ਆਪਣੇ ਪੰਜਾਬੀਆਂ ਨੂੰ ਤਹਫ਼ੁਜ਼ ਦੇਣ ਦਾ ਐਲਾਨ ਕੀਤਾ, ਅਤੇ ਫਿਰ ਉਹ ਮਾਫੀਆ ਜਾਂ ਗਰੋਹ ਜਿਹੜੇ ਅਫਗਾਨੀਆਂ ਦੀ ਬਾਕੀਆਤ ਸਨ ਜਾਂ ਉਹਨਾਂ ਦਾ ਮਾਈ ਬਾਪ ਅੰਗਰੇਜ਼ ਸੀ, ਜਿਸ ਨਾਲ ਪੰਜਾਬੀਆਂ ਦੀ ਲੜਾਈ ਫਿਤਰੀ ਜਿਹੀ ਸੀ, ਉਹਨਾਂ ਨੇ ਮਹਾਰਾਜਾ ਦੇ ਖਿਲਾਫ ਆਪਣੇ ਬੋਝ ਦਾ ਇਜ਼ਹਾਰ ਪੰਜਾਬ ਨੂੰ ਗਾਲਮੰਦਾ ਕਰਕੇ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਲੋਕਾਂ ਕੋਲ ਕੋਈ ਅਜਿਹਾ ਹਵਾਲਾ ਨਹੀਂ ਸੀ ਜਿਹਨਾਂ ਇਹ ਸਾਬਤ ਕਰ ਸਕਣ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਵੀ ਥਾਵੇਂ ਇਸਲਾਮ ਦੇ ਖਿਲਾਫ ਕੋਈ ਕਦਮ ਉਠਾਇਆ ਜਾਂ ਫਿਰ ਮੁਸਲਮਾਨਾਂ ਨੂੰ ਸਿਰਫ ਔਰ ਸਿਰਫ ਮਜ਼ਹਬ ਦੀ ਬੁਨਿਆਦ 'ਤੇ ਕਤਲ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਸ਼ਹਿਰ ਨੂੰ ਉਹ ਅਹਿਮੀਅਤ ਦਿੱਤੀ ਜਿਹੜੀ ਮੁਗਲਾਂ ਲਈ ਦਿੱਲੀ ਜਾਂ ਆਗਰਾ ਸੀ। ਲਾਹੌਰ ਬੇਸ਼ੱਕ ਮੁਗਲਾਂ ਦੇ ਦੌਰ ਵਿੱਚ ਇੱਕ ਅਜ਼ੀਮ ਅਤੇ ਮਹਾਨ ਸ਼ਹਿਰ ਸੀ, ਪਰ ਇਹਦੀ ਅਹਿਮੀਅਤ ਉਸ ਵੇਲੇ ਹੋਰ ਵੱਧ ਗਈ ਜਦੋਂ ਇਹ ਤਜਾਰਤੀ ਮਰਕਜ਼ ਬਣਿਆ। ਤੁਸੀਂ ਹਰ ਹਵਾਲਾ ਫਰੋਲ ਮਾਰੋ, ਪਰ ਤੁਹਾਨੂੰ ਪਿਛਲੇ 1000 ਸਾਲ ਵਿੱਚ ਲਾਹੌਰ ਤੋਂ ਵੱਡਾ ਤਜਾਰਤੀ ਮਰਕਜ਼ ਕੋਈ ਵਿਖਾਈ ਨਹੀਂ ਦੇਵੇਗਾ। ਇੱਥੇ ਇਲਮੀ, ਅਦਬੀ ਅਤੇ ਸਕਾਫਤੀ ਹਵਾਲਿਆਂ ਦੇ ਅਜਿਹੇ ਦੀਵੇ ਜਗਦੇ ਨਜ਼ਰ ਆਉਣਗੇ ਜਿਹਨਾਂ ਦੀ ਰੋਸ਼ਨਾਈ ਨਾਲ ਪੂਰਾ ਹਿੰਦੁਸਤਾਨ ਚਾਨਣ ਭਾਲਦਾ ਰਿਹਾ। ਉਂਝ ਤੇ ਲਾਹੌਰ ਦੇ ਕਈ ਤਾਰੀਖੀ ਹਵਾਲੇ ਨੇ, ਲੋਕਾਂ ਨੇ ਕਿਤਾਬਾਂ ਦੀਆਂ ਲਿਖੀਆਂ, ਖੋਜ ਪਰਖ ਦੇ ਕੰਮ ਵੀ ਕੀਤੇ, ਪਰ ਮੈਂ ਸਮਝਦਾ ਹਾਂ ਕਿ ਇਸ ਸ਼ਹਿਰ ਉੱਤੇ ਹਾਲੇ ਵੀ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ। ਕੋਈ ਖੋਜਕਾਰ ਅਜਿਹਾ ਹੋਵੇ ਜਿਹੜੇ ਇਸ ਸ਼ਹਿਰ ਦੀਆਂ ਬੁਨਿਆਦਾਂ ਵਿੱਚੋਂ ਉਹ ਤਾਰੀਖ ਲੱਭ ਕੇ ਦੁਨੀਆ ਦੇ ਸਾਹਮਣੇ ਰੱਖੇ ਜਿਹੜੀ ਇਸ ਦੀ ਅਸਲ ਗਵਾਹੀ ਬਣੇ। ਲਾਹੌਰ ਸ਼ਹਿਰ ਹਜ਼ਾਰਾਂ ਵਰ੍ਹੇ ਪੁਰਾਣੀ ਤਹਿਜ਼ੀਬ ਦਾ ਵਾਰਸ ਜ਼ਰੂਰ ਹੈ। ਇਸ ਨੂੰ ਹੁਕਮਰਾਨਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ ਅਤੇ ਇਹਦੇ ਨਾਲ ਨਾਲ ਅਦਬ ਅਤੇ ਤਹਿਜ਼ੀਬ ਦਾ ਗਹਿਵਾਰਾ ਵੀ। ਇਹ ਸਿਰਫ ਸ਼ਹਿਰ ਲਾਹੌਰ ਹੈ ਜਿਹਨੇ ਪੂਰੇ ਪੰਜਾਬ ਨੂੰ ਆਪਣੀ ਮੁਹੱਬਤ ਦੇ ਰਿਸ਼ਤੇ 'ਚ ਬੰਨ੍ਹ ਕੇ ਰੱਖਿਆ ਹੋਇਆ ਹੈ। ਲਾਹੌਰ ਦੀ ਇਸ ਮੁਹੱਬਤ ਤੋਂ ਇਲਾਵਾ ਅਸੀਂ ਵਕਤਨ ਫਵਕਤਨ ਝੰਗ, ਪਿੰਡੀ, ਸਿਆਲਕੋਟ, ਦੀਪਾਲਪੁਰ, ਅੰਮ੍ਰਿਤਸਰ, ਜਲੰਧਰ, ਮੁਲਤਾਨ, ਨਨਕਾਣੇ ਦੇ ਆਲੇ ਦੁਆਲੇ ਸ਼ਹਿਰ ਅਤੇ ਹੋਰ ਵੀ ਪੰਜਾਬ ਦੇ ਦੂਸਰੇ ਇਲਾਕਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਰਹਾਂਗੇ। ਇਹ ਗੱਲਾਂ ਵੀ ਸਾਂਝੀਆਂ ਕਰਾਂਗੇ ਕਿ ਕਿਸ ਸ਼ਹਿਰ ਦਾ ਕੀ ਮਿਜ਼ਾਜ ਹੈ, ਕਿਸ ਸ਼ਹਿਰ ਬਾਰੇ ਲੋਕਾਂ ਦੇ ਦਿਲ ਵਿੱਚ ਮੁਹੱਬਤਾਂ ਅਤੇ ਕਿਸ ਸ਼ਹਿਰ ਨਾਲ ਬੁਗਜ਼ ਹੈ, ਕਿਸ ਸ਼ਹਿਰ ਦੇ ਲੋਕ ਮਜ਼ਾਜਨ ਮੁਹੱਬਤ ਖੋਰੇ ਨੇ ਅਤੇ ਕਿੱਥੋਂ ਦੇ ਲੋਕਾਂ ਨੇ ਆਪਣੇ ਅੰਦਰ ਕ੍ਰੋਧ ਅਤੇ ਕੀਨੇ ਦਾ ਢੇਰ ਲਾਇਆ ਹੋਇਆ ਹੈ। ਸੱਜਣੋ, ਮਜ਼ੇ ਦੀ ਗੱਲ ਇਹ ਹੈ ਕਿ ਦਿਲਾਂ ਵਿੱਚ ਨਫ਼ਰਤਾਂ ਪਾਲਣ ਵਾਲੇ ਨਾ ਤਾਂ ਲਾਹੌਰ ਦੇ ਮੁਕਾਮੀ ਨੇ ਅਤੇ ਨਾ ਉਹ ਹਜ਼ਾਰਾਂ ਵਰ੍ਹਿਆਂ ਤੋਂ ਸਿਆਲਕੋਟ 'ਚ ਆਬਾਦ ਨੇ, ਨਾ ਉਹ ਦੀਪਾਲਪੁਰ ਦੇ ਰਹਿਣ ਵਾਲੇ ਨੇ ਅਤੇ ਨਾ ਉਹ ਮੁਲਤਾਨ ਦੇ ਅਸਲੀ ਦਾ ਹਕੀਕੀ ਵਾਰਸ। ਜਿਹੜਾ ਬੰਦਾ ਵੀ ਦੂਜੇ ਨਾਲ ਨਫ਼ਰਤ ਅਤੇ ਬੁਗਜ਼ ਰੱਖਦਾ ਹੈ, ਤੁਸੀਂ ਉਹਦਾ ਪਿਛੋਕੜ ਫਰੋਲ ਕੇ ਵੇਖ ਲਵੋ, ਤੁਹਾਨੂੰ ਜ਼ਰੂਰ ਉਹਦੇ ਮਾਈ ਬਾਪ ਕਿਸੇ ਹੋਰ ਧਰਤੀ ਤੋਂ ਆਉਣ ਦੀ ਦੱਸ ਪਾਉਣਗੇ। ਬਹਰਹਾਲ ਅਸੀਂ ਤੇ ਦੇਸ਼ ਪੰਜਾਬ ਦੀ ਮਿੱਟੀ ਤੋਂ ਮੁਹੱਬਤਾਂ ਹੀ ਸਿੱਖੀਆਂ ਨੇ, ਜਿਨ੍ਹਾਂ ਦਾ ਇਜ਼ਹਾਰ ਗਾਏ ਬਗਾਏ ਕਰਦੇ ਰਹਾਂਗੇ। ਮੁਹੱਬਤਾਂ ਦੇ ਇਸ ਇਜ਼ਹਾਰ ਨੂੰ ਕਿਸੇ ਨੂੰ ਅੱਗ ਲੱਗਦੀ ਹੈ ਤਾਂ ਪਈ ਲੱਗੇ, ਅਸੀਂ ਮੁਹੱਬਤਾਂ ਵੰਡਣ ਤੋਂ ਬਾਜ਼ ਨਹੀਂ ਆਉਣਾ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਵਸੇ ਮੇਰਾ ਲਾਹੌਰ, ਜੀਵੇ ਸਿਆਲਕੋਟ ਅਤੇ ਪਿੰਡੀ, ਜੁਗ ਜੁਗ ਆਬਾਦ ਰਵੇ ਮੇਰੀ ਜਾਨ, ਮੇਰਾ ਸੋਹਣਾ ਸ਼ਹਿਰ ਮੁਲਤਾਨ। ਅੱਜ ਲਈ ਨਹੀਂ, ਇਜਾਜ਼ਤ ਦਿਓ, ਰੱਬ ਰੱਖਾ।